The stand that the Hindu state will take is to deny everything, admit nothing, and volunteer no information. It will blame narcotic smugglers and gangsters for such activities, but it is common knowledge that intelligence agencies always blame such entities for the dirty work. The US should re-examine its defense treaty Quad as a divided country on grounds of Hindu religion, caste, creed, and color cannot stand against another superpower. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਭਾਰਤ ਇੱਕ ਹਿੰਦੂਤਵੀ ਦੇਸ਼ ਬਣ ਚੁੱਕਾ ਹੈ ਔਰ ਭਾਰਤ ਨੂੰ ਕੁਆਡ ਡਿਫੈਂਸ ਟ੍ਰੀਟੀ ਚੋਂ ਬਾਹਰ ਕੱਢਿਆ ਜਾਏ ਕਿਉਂਕਿ ਉਹ ਕਿਸੇ ਵੱਡੀ ਤਾਕਤ ਨਾਲ ਲੜਨ ਜਾਂ ਟੱਕਰ ਲੈਣ ਦੇ ਸਮਰੱਥ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੋ ਕੁਝ ਕੈਨੇਡਾ 'ਚ ਹੋਇਆ, ਅਮਰੀਕਾ 'ਚ ਇਸ ਵੇਲੇ ਟਾਕ ਆਫ ਦਾ ਟਾਊਨ ਹੈ। ਜਦੋਂ ਅਸੀਂ ਪੋਲੀਟੀਕਲ ਹਲਕਿਆਂ ਦੀ ਗੱਲ ਕਰਦੇ ਹਾਂ ਤਾਂ ਪੋਲੀਟੀਕਲ ਹਲਕਿਆਂ 'ਚ ਮੀਡੀਆ ਦਾ ਵੱਡਾ ਰੋਲ ਹੁੰਦਾ ਹੈ ਔਰ ਫਿਰ ਲਾਅ ਮੇਕਰਸ ਨੇ ਅਸੀਂ ਗੱਲ ਕਰਕੇ ਹਟੇ ਕਿ ਵੀ ਕਿਵੇਂ ਬੇਸ਼ੱਕ ਟਰਾਂਸਨੈਸ਼ਨਲ ਰਿਪਰੈਸ਼ਨ 'ਤੇ ਜਿਹੜੀ ਹੀਅਰਿੰਗ ਸੈਨੇਟ ਦੇ ਵਿੱਚ ਸੀ ਉਹ ਡਿਫਰੈਂਟ ਮੁਲਕਾਂ ਨੂੰ ਲੈ ਕੇ ਸੀ, ਲੇਕਿਨ ਕਿਵੇਂ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਜਿਹਨੇ ਸਿੱਖਾਂ ਨੂੰ ਟਾਰਗੇਟ ਕੀਤਾ ਉਹ ਇਸ ਹੀਅਰਿੰਗ ਦੇ ਉੱਤੇ ਵੀ ਹਾਵੀ ਰਹੀ। ਔਰ ਇਸ ਸਭ ਦੇ ਚਲਦਿਆਂ ਅਸੀਂ ਅਫਸੋਸ ਦਾ ਵੀ ਪ੍ਰਗਟਾਵਾ ਕੀਤਾ ਸੀ ਕਿ ਵੀ ਜਿਸ ਪੰਜਾਬ ਦੀ ਧਰਤੀ ਦੇ ਜਾਏ, ਪੰਜਾਬ ਦੀ ਉਸ ਪੀੜ ਨੂੰ ਦੁਨੀਆ 'ਚ ਪਹੁੰਚਾਉਣ ਦੇ ਲਈ ਖਾਲਿਸਤਾਨ ਦੇ ਝੰਡਾ ਬਰਦਾਰ ਬਣੇ ਔਰ ਇੰਡੀਅਨ ਸਰਕਾਰ ਨੇ ਉਹਨਾਂ ਨੂੰ ਨਿਸ਼ਾਨੇ 'ਤੇ ਲਿਆ ਹੋਇਆ ਵੀ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀਆਂ ਧਿਰਾਂ ਉਹ ਆਪਣੇ ਆਪ ਨੂੰ ਕੋਈ ਪੰਜਾਬ ਦੇ ਰਾਖੇ ਔਰ ਪੰਜਾਬ ਰੰਗਲਾ ਪੰਜਾਬ ਤੇ ਠਿਮਕਾ ਉਹ ਤਾਂ ਇੱਕ ਪਾਸੇ ਰਹੇ, ਪਰ ਦੂਸਰੇ ਪਾਸੇ ਵੀ ਕੋਈ ਐਸੀ ਆਵਾਜ਼ ਨਜ਼ਰ ਨਹੀਂ ਆਈ। ਹਾਲਾਂਕਿ ਚਾਹੀਦਾ ਇਹ ਸੀ, ਅੱਜ ਹੀ ਮੈਂ ਇੱਕ ਪ੍ਰੋਮੀਨੈਂਟ ਪੱਤਰਕਾਰ ਨੇ ਕੈਨੇਡਾ ਦੇ, ਉਹਨਾਂ ਨਾਲ ਮੈਂ ਜ਼ਿਕਰ ਕਰ ਰਿਹਾ ਸੀ ਤੇ ਉਹ ਮੈਨੂੰ ਕਹਿਣ ਲੱਗੇ ਜੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਕਿੰਨਾ ਡਰ ਹੈ ਉੱਥੇ, ਡਰੇ ਹੋਏ ਨੇ ਲੋਕ। ਮੈਂ ਕਿਹਾ ਜੀ ਇਹ ਵੀ ਜਿਹੜਾ ਹੁਣ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ ਹੁਣ 5-6-7 ਦਿਨ ਦੇ ਜਦੋਂ ਕਿ ਸਵੈਪਿੰਗ ਆਫ ਪ੍ਰਿਜ਼ਨਰ ਸੀ, ਉਸ ਤੋਂ ਬਾਅਦ ਇਜ਼ਰਾਈਲ ਨੇ ਆਪਣਾ ਫਿਰ ਉਹ ਬੰਬਾਰੀ ਦਾ ਸਿਲਸਿਲਾ 600 ਬੰਦਾ ਮਾਰ ਦਿੱਤਾ, ਆਲਮੋਸਟ 100 ਐਵਰੀ ਡੇ ਮਾਰ ਰਹੇ ਨੇ ਔਰ ਬੰਬਾਰੀ ਚੱਲ ਰਹੀ ਹੈ। ਲੇਕਿਨ ਫਲਸਤੀਨੀ ਉਸ ਮੁਕਾਮ ਤੇ ਪਹੁੰਚ ਗਏ ਨੇ, ਉਹਨਾਂ ਨੇ ਕਿਹਾ ਵੀ ਸਾਡੇ ਕੋਲ ਗੁਲਾਮਾਂ ਦੀ ਤਰ੍ਹਾਂ ਰੀਂਗ ਕੇ ਜੀਣ ਨਾਲੋਂ ਤਾਂ ਮਰਨਾ ਚੰਗਾ ਹੈ। ਉਹ ਤੁਹਾਨੂੰ ਉਹਨਾਂ 'ਚੋਂ ਪੈਨਿਕ ਨਜ਼ਰ ਨਹੀਂ ਆਉਂਦਾ, ਉਹਨਾਂ ਦੇ ਆਮ ਲੋਕ ਜਾਂ ਦੂਸਰੇ ਵੀ। ਸੋ ਅਸੀਂ ਜਿਸ ਹੱਦ ਤੱਕ ਜੋ ਪੰਜਾਬ ਦੇ ਵਿੱਚ ਸਾਡੇ ਨਾਲ ਹੋ ਰਿਹਾ ਹੈ, ਸਾਡੀ ਨੌਜਵਾਨੀ ਕੋਈ ਡਰੱਗਸ ਦੇ ਹਵਾਲੇ, ਕੋਈ ਗੈਂਗਸਟਰ ਔਰ ਕੋਈ ਮਾਈਗ੍ਰੇਸ਼ਨ, ਇਸ ਸਭ ਤੋਂ ਬਾਅਦ ਐਸੀ ਕੀ ਬਿਮਾਰੀ ਹੈ ਕਿ ਵੀ ਉੱਥੋਂ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਉਹ ਇਹ ਆਵਾਜ਼ ਚੁੱਕਣਗੇ, ਥੈਂਕ ਯੂ ਹੀ ਕਰੋ ਅਮਰੀਕਾ ਦਾ, ਕੈਨੇਡਾ ਦਾ ਕਿ ਭਾਈ ਤੁਸੀਂ ਕੁਛ ਕਰ ਰਹੇ ਹੋ। ਪਰ ਇਸ ਮੁੱਦੇ ਦੇ ਉੱਤੇ ਮੈਂ ਜਿਹੜਾ ਹੈ ਉਹ ਕਮੈਂਟ ਕਰਨਾ ਚਾਹੁੰਦਾ ਵੀ ਜੇ ਆਵਾਜ਼ ਕੋਈ ਖੁੱਲ੍ਹ ਕੇ ਔਰ ਇੱਕ ਬਰਾਬਰ ਦੀ ਧਿਰ ਵਾਂਗ ਉੱਥੇ ਚੁੱਕੀ ਜਾਂਦੀ ਹੈ ਤੇ ਉਹ ਦਲ ਖਾਲਸਾ ਹੈ। ਸਰ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਦੱਸ ਦਈਏ ਕਿ ਵੀ 10 ਦਸੰਬਰ ਆ ਰਿਹਾ ਜਿਹੜਾ UN ਚਾਰਟਰ ਦੇ ਥੱਲੇ ਜਿਹੜਾ ਕਿ ਇਸੇ 10 ਦਸੰਬਰ ਨੂੰ ਸੈਨ ਫਰਾਂਸਿਸਕੋ 'ਚ 1948 ਦੇ ਵਿੱਚ ਜਾਰੀ ਕੀਤਾ ਗਿਆ ਸੀ। ਉਹਨੂੰ ਲੈ ਕੇ ਬਹੁਤ ਪਾਸੇ ਐਕਟੀਵਿਟੀ ਹੁੰਦੀ ਹੈ ਦੁਨੀਆ 'ਚ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਸਾਰੇ ਕੋਈ ਕੈਂਡਲ ਲਾਈਟ ਵਿਜਲ ਕਰਦਾ ਹੈ, ਕੋਈ ਸੈਮੀਨਾਰਸ ਕਰਦਾ ਹੈ। ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਇੱਕ ਸਪੈਸ਼ਲ ਫੰਕਸ਼ਨ ਇਸ ਮੌਕੇ ਦੇ ਉੱਤੇ ਹੁੰਦਾ ਹੈ ਜਿਹੜਾ ਜਿਹਨੂੰ ਅਟੈਂਡ ਕਰਨ ਲਈ ਡਾਕਟਰ ਇਕਬਾਲ ਕਰਾਮਤ ਚੀਮਾ ਵੀ UK ਤੋਂ ਇੱਥੇ ਆ ਰਹੇ ਨੇ, ਉਸ ਤੋਂ ਪਹਿਲਾਂ ਹੋ ਜਾਂਦਾ 2 ਦਿਨ। ਔਰ ਪੰਜਾਬ ਦੇ ਹਵਾਲੇ ਨਾਲ ਦਲ ਖਾਲਸਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਨੂੰ ਹਾਈਲਾਈਟ ਕੀਤਾ ਕਿਉਂਕਿ ਇਸ ਵੇਲੇ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਸਿੱਖਾਂ ਨੂੰ ਬਣਾਇਆ ਜਾ ਰਿਹਾ ਹੈ, ਦਲ ਖਾਲਸਾ ਨੇ ਇਹ ਕਿਹਾ ਕਿ ਵੀ ਦਲ ਖਾਲਸਾ ਟੂ ਆਰਗੇਨਾਈਜ਼ ਮਾਰਚ ਐਂਡ ਰੈਲੀ
to highlight human rights abuses in Punjab, Kashmir, Manipur. Basically 75th है ये ह्यूमन राइट्स डे वर्ल्ड ਜਿਹਨੂੰ ਉਹਨਾਂ ਨੇ ਕਰਨਾ ਹੈ। ਔਰ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਸਪੋਕਸਪਰਸਨ ਪਰਮਜੀਤ ਸਿੰਘ ਮੰਡ ਨੇ ਔਰ ਉਹਨਾਂ ਦੀ ਵਰਕਿੰਗ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਭਾਈ ਇਸ ਵੇਲੇ ਅਸੀਂ ਜਿਹੜੀ ਵਿਕਟਮ ਨੇ ਸਟੇਟ ਰਿਪਰੈਸ਼ਨ ਦੇ ਉਹਨਾਂ ਨੂੰ ਇੱਕ ਆਵਾਜ਼ ਦੇਣਾ ਚਾਹੁੰਦੇ ਹਾਂ ਔਰ ਅਸੀਂ ਲਾਈਕ ਮਾਈਂਡਡ ਸਿਆਸੀ ਗਰੁੱਪਾਂ ਦੀ ਮਦਦ ਦੇ ਨਾਲ ਬਠਿੰਡੇ ਦੇ ਵਿੱਚ ਵਰਲਡ ਹਿਊਮਨ ਰਾਈਟਸ ਡੇ ਦੇ ਮੌਕੇ ਇੱਕ ਰੈਲੀ ਇੱਕ ਪ੍ਰੋਟੈਸਟ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਵੀ ਇਹ ਜੋ ਕੁਛ ਇਸ ਵੇਲੇ ਕਸ਼ਮੀਰ ਤੋਂ ਲੈ ਕੇ ਪੰਜਾਬ ਤੇ ਪੰਜਾਬ ਤੋਂ ਮਨੀਪੁਰ ਰੈਂਪੈਂਟ ਹਿਊਮਨ ਰਾਈਟਸ ਵਾਇਲੇਸ਼ਨਸ ਨੇ। ਫਿਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਇੰਡੀਅਨ ਗਵਰਨਮੈਂਟ ਨਾ ਤਾਂ ਸਿਆਸੀ ਕੈਦੀਆਂ ਨੂੰ ਰਿਹਾ ਕਰ ਰਹੀ ਹੈ ਔਰ ਨਾਲ ਦੇ ਨਾਲ ਜੋ ਕੁਛ ਇਸ ਵੇਲੇ ਅਰੈਸਟ ਔਰ NSA ਔਰ ਦੂਸਰੇ ਦੇ ਥੱਲੇ ਡਿਟੇਨ ਕੀਤਾ ਜਾ ਰਿਹਾ ਹੈ। ਫਿਰ ਉਹਨਾਂ ਨੇ ਸਰ ਬਲਵੰਤ ਸਿੰਘ ਰਾਜੋਆਣਾ ਦੀ ਹੰਗਰ ਸਟ੍ਰਾਈਕ ਉਹਦਾ ਅਸੀਂ ਜ਼ਿਕਰ ਅੱਜ ਕਰਾਂਗੇ, ਉਸ ਦਾ ਜ਼ਿਕਰ ਕੀਤਾ ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਇਸ ਵੇਲੇ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਨਾਂ ਦੀ ਕੋਈ ਚੀਜ਼ ਨਹੀਂ ਹੈ ਔਰ ਇਹ ਕਈ ਦਹਾਕਿਆਂ ਤੋਂ ਇਹ ਪਾਰਟ ਚੱਲ ਰਿਹਾ ਔਰ ਇਸ ਦੇ ਨਾਲ ਨਾਲ ਜਿਸ ਲੈਵਲ ਦੇ ਉੱਤੇ ਜਿਹੜੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਟਾਰਗੇਟਿੰਗ ਹੈ ਔਰ ਉਹਦੇ 'ਚ ਉਹਨਾਂ ਨੇ ਈਵਨ ਇਹ ਕਿਹਾ ਕਿ ਭਾਈ ਕਿਵੇਂ ਕੈਨੇਡਾ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਅਮਰੀਕਾ 'ਚ ਅਨਫੋਲਡ ਹੁੰਦਾ ਹੈ ਪੰਜਵਾੜ ਔਰ ਈਵਨ ਅਵਤਾਰ ਸਿੰਘ ਖੰਡੇ ਦੇ ਮੁੱਦੇ ਦੇ ਉੱਤੇ ਵੀ ਹੁਣ ਤਾਂ UK ਸਿੱਖ ਫੈਡਰੇਸ਼ਨ ਨੇ ਵੀ ਔਰ ਈਵਨ ਦਾ ਗਾਰਡੀਅਨ ਦੀ ਅਸੀਂ ਇਨਵੈਸਟੀਗੇਟਿਵ ਰਿਪੋਰਟ ਦੀ ਗੱਲ ਕੀਤੀ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਇਸ ਗੱਲ ਦਾ ਵੀ ਧਿਆਨ ਰਹੇ ਜਿਵੇਂ ਅਸੀਂ ਕੱਲ ਵੀ ਇੱਕ ਡਿਟੇਲ 'ਚ ਡਿਸਕਸ ਕੀਤਾ ਸੀ ਕਿ ਵੀ ਅਮਰੀਕਾ ਨੇ ਆਪਣਾ ਪ੍ਰੈਸ਼ਰ ਪੋਲੀਟੀਕਲ ਪ੍ਰੈਸ਼ਰ ਕੋਈ ਘਟਾਇਆ ਨਹੀਂ ਹੋਇਆ ਇੰਡੀਆ ਤੋਂ ਔਰ ਅੱਜ ਹੀ ਜਿਹੜੀ ਅੱਜ ਦੇ ਮੀਡੀਆ 'ਚ ਕਵਰ ਹੋਈ ਜ਼ਾਹਰ ਹੈ ਕੱਲ ਇਹ ਜਿਹੜੀ ਬਰੀਫਿੰਗ ਹੈ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਉਹਨਾਂ ਨੇ ਰਿਪੋਰਟਰਸ ਨੂੰ ਕਿਹਾ ਜਿਹੜੀ ਈਵਨ ਇੰਡੀਆ ਦੀ ਜਿਹੜੀ ਪ੍ਰੋਮੀਨੈਂਟ ਨਿਊਜ਼ ਏਜੰਸੀ PTI ਨੇ ਵੀ ਹੈਡਲਾਈਨ ਇਹ ਬਣਾਈ ਹੈ will wait for results of India's probe into plot to kill ਗੁਰਪਤਵੰਤ ਪੰਨੂ ਅਮਰੀਕਾ। ਉਹਨਾਂ ਨੇ ਇਹ ਕਿਹਾ ਮਿਸਟਰ ਮੈਥਿਊ ਮਿਲਰ ਨੇ ਕਿ ਵੀ ਅਸੀਂ ਸਾਡੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉੱਥੇ ਗਏ ਸੀ ਔਰ ਇੰਡੀਆ ਨੇ ਇਹ ਕਿਹਾ ਕਿ ਵੀ ਹੈਵ ਨੋਟਡ ਐਟ ਦ ਮੋਸਟ ਸੀਨੀਅਰ ਲੈਵਲਸ ਆਫ ਦਿਸ ਗਵਰਨਮੈਂਟ ਕਿ ਉਹਨਾਂ ਨੇ ਕਿਹਾ ਜੀ ਕਿ ਅਸੀਂ ਪ੍ਰੋਬ ਕਮੇਟੀ ਬਣਾ ਦਿੱਤੀ ਹੈ ਇੰਡੀਆ ਨੇ ਕਿਹਾ ਇਸ ਸਾਰੇ ਨੂੰ ਪ੍ਰੋਬ ਕਰਨ ਲਈ। They have publicly announced an investigation. ਇਹ ਹੁਣ ਸਟੇਟ ਡਿਪਾਰਟਮੈਂਟ ਸਪੋਕਸਮੈਨ ਦੀ ਕੋਟ ਅਨਕੋਟ ਸਟੇਟਮੈਂਟ ਹੈ ਮਿਸਟਰ ਮੈਥਿਊ ਮਿਲਰ ਦੀ ਕਿ they have publicly announced an investigation. Now we will wait to see the results of the investigation, Miller said in response to a question. ਇਹਦਾ ਮਤਲਬ ਇਹ ਹੈ ਕਿ ਵੀ ਇਹ ਹਸ਼ ਹਸ਼ ਨਹੀਂ ਕੀਤਾ ਜਾ ਉਹਨਾਂ ਨੇ ਕਿਹਾ ਬਣਾਈ ਹੈ ਅਸੀਂ ਇੰਤਜ਼ਾਰ ਕਰਾਂਗੇ ਕਿ ਵੀ ਇੰਡੀਆ ਦੀ ਜਿਹੜੀ ਕਮੇਟੀ ਬਣਾਈ ਹੈ ਉਹ ਕੀ ਰਿਪੋਰਟ ਦਿੰਦੀ ਹੈ ਔਰ ਇਹ ਸਾਰਾ ਆਪਣੇ ਆਪ ਦੇ ਵਿੱਚ ਇਸ ਤੋਂ ਇਹ ਲੱਗਦਾ ਹੈ ਕਿ ਵੀ ਅਮਰੀਕਾ ਇੰਡੀਆ ਨੂੰ ਉਹ ਗੋਂਗਲੂਆਂ ਤੋਂ ਮਿੱਟੀ ਨਹੀਂ ਝਾੜਨ ਦੇਗਾ ਇਸ ਦੇ ਲਈ ਜਵਾਬਦੇਹੀ ਤੈਅ ਹੋਏਗੀ ਔਰ ਇਹ ਸਭ ਦੇ ਚਲਦਿਆਂ ਅਸੀਂ ਸਮਝਦੇ ਹਾਂ ਵੀ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਇੱਕ ਪੂਰੀ ਧੱਗੜ ਸਟੇਟਮੈਂਟ ਦਿੱਤੀ ਹੈ ਜੀ। ਉਹਨਾਂ ਨੇ ਕਿਹਾ ਕਿ ਵੀ ਦਾ ਸਟੈਂਡ ਦੈਟ ਦਾ ਹਿੰਦੂ ਸਟੇਟ ਵਿਲ ਟੇਕ ਇਜ਼ ਟੂ ਡਿਨਾਈ ਐਵਰੀਥਿੰਗ ਐਡਮਿਟ ਨਥਿੰਗ ਐਂਡ ਵਲੰਟੀਅਰ ਨੋ ਇਨਫੋਰਮੇਸ਼ਨ ਕਿ ਵੀ ਅਸੀਂ ਆਪਣੇ ਤਜਰਬੇ ਦੇ ਆਧਾਰ ਤੇ ਤੁਹਾਨੂੰ ਇਹ ਕਹਿ ਸਕਦੇ ਹਾਂ ਵੀ ਇੰਡੀਅਨ ਸਟੇਟ ਹਿੰਦੂ ਸਟੇਟ ਜਿਹੜਾ ਹੈ ਉਹ ਕੀ ਕਹੇਗੀ ਉਹ ਹਰ ਚੀਜ਼ ਤੋਂ ਹੱਥ ਧੋ ਲਏਗੀ ਡਿਨਾਈ ਐਨੀਥਿੰਗ ਕਿ ਵੀ ਅਸੀਂ ਕੁਝ ਨਹੀਂ ਕੀਤਾ ਐਡਮਿਟ ਕੁਝ ਵੀ ਨਹੀਂ ਮੰਨੇਗੀ ਵੀ ਕੁਝ ਨਹੀਂ ਐਡਮਿਟ ਨਥਿੰਗ ਐਂਡ ਵਲੰਟੀਅਰ ਨੋ ਇਨਫੋਰਮੇਸ਼ਨ ਔਰ ਕੋਈ ਜਾਣਕਾਰੀ ਵੀ ਪ੍ਰਦਾਨ ਨਹੀਂ ਕਰੇਗੀ। ਅੱਛਾ ਇਟ ਵਿਲ ਬਲੇਮ ਨਾਰਕੋਟਿਕ ਸਮਗਲਰਸ ਐਂਡ ਗੈਂਗਸਟਰਸ ਫॉर such activities but it is common knowledge that intelligence agencies always blame such entities for the dirty work. ਇਹ ਉਹਨਾਂ ਨੇ ਆਲਰੇਡੀ ਅਮਰੀਕਾ ਦਾ ਕਹਿ ਰਿਹਾ ਵੀ ਅਸੀਂ ਵੇਟ ਕਰ ਰਹੇ ਹਾਂ ਕਿ ਇਹਨਾਂ ਦੀ ਇਨਵੈਸਟੀਗੇਟਿਵ ਰਿਪੋਰਟ 'ਚੋਂ ਕੀ ਨਿਕਲੇਗਾ। ਸੋ ਮਾਨ ਸਾਹਿਬ ਨੇ ਪਹਿਲਾਂ ਹੀ ਇਹ ਜਿਹੜੀ ਹੈ ਭਵਿੱਖਬਾਣੀ ਕਰ ਦਿੱਤੀ ਹੈ ਕਿ ਇਹਦੇ 'ਚੋਂ ਕੁਛ ਨਹੀਂ ਨਿਕਲਣਾ ਇੰਡੀਆ ਹਰ ਚੀਜ਼ ਨੂੰ ਡਿਨਾਈ ਕਰੇਗਾ ਕੁਛ ਨਹੀਂ ਐਡਮਿਟ ਕਰੇਗਾ ਔਰ ਉਹ ਜਿਹੜੇ ਡਰੱਗ ਸਮਗਲਰ ਨੇ ਔਰ ਗੈਂਗਸਟਰ ਨੇ ਉਹਨਾਂ ਨੂੰ ਬਲੇਮ ਕਰੇਗਾ ਕਿਉਂਕਿ ਇਹ ਇੱਕ ਕਾਮਨ ਤਰੀਕਾ ਹੈ ਇੰਟੈਲੀਜੈਂਸ ਏਜੰਸੀਆਂ ਦਾ ਜਦੋਂ ਉਹਨਾਂ ਨੇ ਪੱਲਾ ਝਾੜਨਾ ਤੇ ਕਹਿਣਗੇ ਜੀ ਵਿਦਨ ਏਜੰਸੀ ਵੀ ਇੱਕ ਰੋਗ ਐਲੀਮੈਂਟ ਨੇ ਕੀਤਾ ਜੀ ਸਾਡਾ ਵੀ ਹੈਵ ਨਥਿੰਗ ਟੂ ਡੂ ਵਿਦ। ਹੁਣ ਇਹ ਤਾਂ ਜੋ ਇਹਨਾਂ ਨੇ ਇੰਡੀਆ ਨੇ ਕਹਿਣਾ ਹੈ ਜਾਂ ਉਹਦਾ ਰਿਸਪੌਂਸ ਪਰ ਇੱਕ ਸਟੈਪ ਅੱਗੇ ਜਾਂਦੇ ਆ ਉਹਨਾਂ ਨੇ ਕਿਹਾ ਦਾ US should re-examine
its defense treaty Quad as a divided country on grounds of Hindu religion, caste, creed, and color cannot stand against another superpower. ਉਹਨਾਂ ਨੇ ਕਿਹਾ ਵੀ ਇਹਨੂੰ ਬਾਹਰ ਕੱਢੋ ਕੁਆਡ ਚੋਂ ਇੰਡੀਆ ਨੂੰ, ਕਿ ਉਹ ਮੁਲਕ ਜਿਸ ਨੂੰ ਇਹਨਾਂ ਨੇ ਹਿੰਦੂ ਤਵੀਆਂ ਨੇ ਧਰਮ ਔਰ ਜ਼ਾਤ ਔਰ ਉਹ ਸਾਰੇ ਦੇ ਰੰਗ ਇਹਨਾਂ ਆਧਾਰਾਂ ਦੇ ਉੱਤੇ ਵੰਡਿਆ ਹੋਇਆ, ਉਹਨਾਂ ਦੇ ਵਿੱਚ ਹੁਣ ਕੁਆਡ ਬਣਾਈ ਤਾਂ ਇਸੇ ਲਈ ਜਿਹਨੂੰ ਈਵਨ ਪੁਤਿਨ ਨੇ ਕਿਹਾ ਸੀ ਕਿ ਜੀ ਇਟ ਇਜ਼ ਏਸ਼ੀਆਜ਼ ਨੈਟੋ। ਜਿਵੇਂ ਨੈਟੋ ਯੂਰਪ ਦੇ ਵਿੱਚ ਜਿਹੜੀ ਹੈ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ ਦੇ ਮੁਲਕ ਖੜੇ ਕੀਤੇ ਗਏ ਰਸ਼ੀਆ ਨੂੰ ਚੈੱਕ ਕਰਨ ਲਈ, ਸੋ ਬਣਾਈ ਤਾਂ ਚਾਈਨਾ ਨੂੰ ਚੈੱਕ ਕਰਨ ਲਈ ਉਹਨੇ ਕਿਹਾ ਸੀ ਪੁਤਿਨ ਨੇ ਕਿ ਇਹ ਏਸ਼ੀਆ ਦੀ ਨੈਟੋ ਹੈ। ਲੇਕਿਨ ਮਾਨ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜੀ ਇਹ ਡਿਵਾਈਡਡ ਇਹਨਾਂ ਦਾ ਚੂੰ ਦਾ ਮੁਰੱਬਾ ਹੈ, ਇਹਦੇ ਚੋਂ ਕੋਈ ਇਹਨਾਂ ਦਾ, ਔਰ ਉਹ ਅਮਰੀਕਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ। ਇਸ ਲਈ ਉਹਨਾਂ ਨੇ ਪਹਿਲਾਂ ਹੀ ਇੰਡੀਆ ਨੂੰ ਜਦੋਂ ਕੁਆਡ ਤੋਂ ਬਹੁਤ ਜਲਦੀ ਬਾਅਦ, ਕਿਉਂਕਿ ਉਸ ਤੋਂ ਬਾਅਦ ਗਲਵਾਨ ਹੋ ਗਿਆ ਜੂਨ 2020 ਜਿੱਥੇ ਜੁੱਤੀਆਂ ਪਈਆਂ ਇਹਨਾਂ ਨੂੰ, ਚੀਨੀਆਂ ਨੇ ਕੋਈ ਗੋਲੀ ਨਹੀਂ ਚਲਾਈ, ਉਹ ਮੁੱਕਿਆਂ ਘਸੋਨਾਂ ਦੇ ਨਾਲ ਹੀ ਉਹਨਾਂ ਨੇ 20 ਫੌਜੀ ਮਾਰਤੇ, 20 ਜਿਹੜੇ ਨੇ ਉਹ ਪ੍ਰਿਜ਼ਨਰ ਆਫ ਵਾਰ ਬਣਾ ਲਏ, ਜਿਹਨਾਂ 'ਚ 3 ਕਮਿਸ਼ਨ ਅਫਸਰ ਸੀ ਜਿਹੜੇ ਬਾਅਦ ਛੱਡੇ। ਤੇ ਅਮਰੀਕਾ ਨੂੰ ਨਜ਼ਰ ਆ ਗਿਆ ਵੀ ਇਹ ਨਾ ਧਰਤੀ ਤੇ, ਉਸ ਤੋਂ ਬਾਲਾਕੋਟ ਵੇਲੇ ਦੇਖ ਲਿਆ ਸੀ ਕਿ ਭਾਈ ਉੱਥੇ ਜਿਹੜਾ ਉਹ ਡੌਗ ਫਾਈਟ ਜਿਹੜੀ ਹੋਈ ਉਹਦਾ ਮਿਗ ਵੀ ਸੁੱਟ ਲਿਆ ਉਹਨਾਂ ਨੇ, ਅਭਿਨੰਦਨ ਵੀ ਚੁੱਕ ਲਿਆ। ਔਰ ਇਸੇ ਲਈ ਉਹਨਾਂ ਨੇ ਆਕਸ ਬਾਡੀ ਜਿਹਦੇ 'ਚ ਆਸਟ੍ਰੇਲੀਆ, UK ਔਰ ਅਮਰੀਕਾ ਉਹ ਸੀ। ਲੇਕਿਨ ਇਸ ਵੇਲੇ ਜਿਹੜਾ ਹੁਣ ਹਾਲਾਂਕਿ ਸਾਡੇ ਸਾਹਮਣੇ ਹੈ, ਜਦੋਂ ਅਸੀਂ ਈਵਨ ਅਮਰੀਕਨ ਦਬਾਅ ਦੀ ਗੱਲ ਵੀ ਕਰ ਰਹੇ ਹਾਂ ਕਿ 26 ਜਨਵਰੀ ਦੀ ਪੈਰੇਡ ਦੇ ਲਈ ਬਾਈਡਨ ਇਨਵਾਈਟਡ ਹੈ, ਔਰ 27 ਤਰੀਕ ਨੂੰ ਜਿਵੇਂ ਇਹ ਸਕੈਜੂਲ ਇੰਡੀਅਨ ਕਰ ਰਹੇ ਸੀ ਕਿ ਪਹਿਲਾਂ ਦਿਖਾਣ ਕੇ ਜੀ ਅਮਰੀਕਾ ਸਾਡੇ ਨਾਲ ਖੜਾ ਹੈ, ਤੇ 27 ਨੂੰ ਕੁਆਡ ਦੀ ਮੀਟਿੰਗ ਵੀ ਦਿੱਲੀ ਦੇ ਵਿੱਚ ਰੱਖੀ ਹੋਈ ਹੈ। ਸੋ ਅਜੇ ਵਾਈਟ ਹਾਊਸ ਵੱਲੋਂ ਇਹ ਨਹੀਂ ਆਇਆ ਕਿ ਵੀ ਬਾਈਡਨ ਜਾ ਰਹੇ ਨੇ ਕਿ ਨਹੀਂ ਜਾ ਰਹੇ, ਲੇਕਿਨ ਅਸੀਂ ਸਮਝਦੇ ਹਾਂ ਕਿ ਇਸ ਮੌਕੇ ਦੇ ਉੱਤੇ ਮਾਨ ਸਾਹਿਬ ਦਾ ਇਹ ਬਿਲਕੁਲ ਟਾਈਮਲੀ ਬਿਆਨ ਹੈ ਕਿ ਭਾਈ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ, ਔਰ ਇਹਨਾਂ ਨੂੰ ਜਿਹੜਾ ਬਾਹਰ ਕੱਢੋ ਉਹਦੇ ਚ ਕੁਆਡ ਚੋਂ ਵੀ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਜਦੋਂ ਅਸੀਂ ਇਲੈਕਟਿਡ ਮੈਂਬਰ ਦੀ ਗੱਲ, ਜਦੋਂ ਮਾਨ ਸਾਹਿਬ ਕੁਛ ਕਹਿੰਦੇ ਨੇ, ਇਕੱਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਸਿੱਖ ਐਥੋਸ ਜਾਂ ਸਿੱਖ ਰਾਜਸੀ ਉਮੰਗਾਂ ਦੀ ਤਰਜਮਾਨੀ ਨਹੀਂ ਕਰਦੇ, ਉਹ ਸੰਗਰੂਰ ਪਾਰਲੀਮਾਨੀ ਹਲਕੇ ਦੀ ਵੀ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਕਰਦੇ ਨੇ। ਸੋ MP ਵੱਲੋਂ ਕਿਹਾ ਗਿਆ ਕੋਈ ਵੀ ਲਫ਼ਜ਼ ਜਿਹੜਾ ਹੈ ਉਹਨੂੰ ਅਮਰੀਕਾ ਦੇ ਵਿੱਚ ਵੀ ਉਹਨਾਂ ਦੀਆਂ ਐਮਬੈਸੀਆਂ ਦੇ ਵਿੱਚ ਵੀ ਨੋਟਿਸ ਕੀਤਾ ਜਾਂਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।